ਕਸ਼ਮੀਰ ਥਾਂ ਆਉਂਦਾ ਯਾਰ ਭਾਈ ਬਹੁਤ ਥੋੜਾ ਭਜਦਾ ਮੈਂ ਬੰਦ ਹੋ ਗਈ ਬੰਦ ਨਹੀਂ ਭਜਾਇਆ ਸੀ ਮੁੜ ਕੇ ਨਹੀਂ ਭਜਾਇਆ ਜੀ। ਅੱਛਾ ਫਿਰ ਉਸ ਤੋਂ ਬਾਅਦ ਜੀ ਸ਼ੌਕ ਜੀ ਤੁਸੀਂ ਟੱਚ ਰਹੇ ਜਾਂ ਥੋੜਾ ਉਸ ਤੋਂ ਵੱਖਰਾ ਬਾਅਦ ਹੈ ਜੀ? ਬਿਲਕੁਲ ਟੱਚ ਰਹੇ ਅਸੀਂ। ਇੱਕ ਬੈੜਾ ਲੈਣ ਦਾ ਉਹਦਾ ਨਾਂ ਫਰੀਦੀ ਸੀ, 5-6 ਟੂਰਨਾਮੈਂਟ ਪੱਧਰੇ ਜਿੱਤ ਗਿਆ। ਅੱਛਾ ਫਰੀਦੀ ਕਿੱਥੋਂ ਲਿਆਂਦਾ ਬਾਬਾ ਜੀ? ਉਹ ਅਸੀਂ ਫੋਟਾ ਬਸ ਲਿਆਂਦਾ ਸੀ। ਅੱਛਾ ਜੀ ਇਹ ਕੁਛ ਕਾਰੀ ਕੋਲੋਂ ਲਿਆਂਦਾ ਸੀ ਜਾਂ ਕੋਈ ਆਮ ਨਾਰਮਲ ਰੇਟ ਦਾ? ਲੱਗ ਬੱਚਾ ਲਿਆਂਦਾ ਸੀ। ਅੱਛਾ ਜੀ ਛੋਟਾ ਬੱਚਾ ਹੀ ਲਿਆਂਦਾ ਸੀ। ਉਹਦੇ ਨਾਲ ਵੀ ਅਸੀਂ ਬੜੀਆਂ ਦੌੜਾਂ ਜਿੱਤੀਆਂ ਜੀ। ਉਹ ਵੀ ਤੁਸੀਂ ਆਪ ਤਿਆਰੀ ਕੀਤੀ ਜੀ? ਆਪ ਤਿਆਰੀ। ਪਹਿਲੀ ਦੌੜ ਉਹਦੇ ਨਾਲ ਅਸੀਂ 66 ਧਾਂਦਲੇ ਜਿੱਤੇ, ਦੂਜੀ ਪੀਰਮਲ ਜਾ ਕੇ ਜਿੱਤ ਗਏ 47 ਤੇ 2 ਹੱਥੋਂ ਜਿੱਤੀਆਂ ਲਿਸ਼ਾਰ ਨੂੰ ਅਸੀਂ ਉਹਦੇ ਨਾਲ। ਹਾਂਜੀ ਉਸੇ ਤਰ੍ਹਾਂ ਫਿਰ ਉਹ ਚੀਰ ਮਾਰਨ ਲੱਗ ਪਿਆ, ਫਿਰ ਉਹ ਵੀ ਡੱਕ ਦਿੱਤਾ। ਅੱਛਾ ਜੀ ਫਿਰ ਉਸ ਤੋਂ ਬਾਅਦ ਅਸੀਂ ਲੈਣ ਦਾ ਸਾਂਭਲ ਸੀਮਿਆ ਕੋਈ ਚੀਚਾ ਵਤਨੀਓ, ਅੱਛਾ ਜੀ ਉਹ ਵੀ ਆਣ ਕੇ ਚੰਗੀਆਂ ਦੌੜਾਂ ਜਿੱਤ ਗਿਆ ਸਾਡੇ ਕੋਲ। ਸਹੀ ਜੀ। ਤੇ ਫਿਰ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਬਾਦਸ਼ਾਹ ਬੋਲ ਲਿਆਂਦਾ ਅਸੀਂ ਆ ਕੋਟਾਂ 'ਚੋਂ। ਅੱਛਾ ਜੀ ਉਹ ਕੋਟਾਂ ਵਾਲਾ ਬਾਦਸ਼ਾਹ ਤੁਸੀਂ ਲਿਆਂਦਾ ਸੀ ਜੀ? ਹਾਂਜੀ ਅਸੀਂ ਲਿਆਂਦਾ। ਸਹੀ ਜੀ। ਉਹ ਵੀ ਦੌੜਾਂ ਚੰਗੀਆਂ 5-7-10 ਜਿੱਤ ਗਿਆ। ਹਾਂਜੀ ਫਿਰ ਬਿਮਾਰੀ ਆ ਗਈ ਲੰਪੀ ਸਕਿਨ ਉਹਨੂੰ, ਹਾਂਜੀ ਉਹਦੇ ਨਾਲ ਬੋਲ ਮਰ ਗਿਆ। ਅੱਛਾ ਉਹ 'ਚ ਮਰ ਗਿਆ ਸੀ। ਫਿਰ ਅਸੀਂ ਤੇ ਚਾਚੂ ਜੀ ਬੈਲ ਦੀ ਤੁਸੀਂ ਸੇਵਾ ਸਾਂਭ ਕਿੱਦਾਂ ਕਰਦੇ ਆ ਜੀ? ਉਹਦੀ ਪ੍ਰੈਕਟਿਸ ਕਿੱਦਾਂ ਕਰਦੇ ਆ? ਉਹਨੂੰ ਖਾਣ ਪੀਣ ਨੂੰ ਉਹਦਾ ਡਾਈਟ ਪਲਾਨ ਤੁਹਾਡਾ ਕੀ ਹੈ ਜੀ? ਵੇਖੋ ਜਦੋਂ ਅਸੀਂ ਬੋਲ ਲਿਆਂਦਾ ਚੀਨਾ, ਹਾਂਜੀ ਛੋਟਾ ਬੈੜਾ ਸੀ, ਹਾਂਜੀ ਉਹਦੀ ਚੰਗੀ ਸੇਵਾ ਅਸੀਂ ਕੀਤੀ। ਫਿਰ ਲੰਮਾ ਰੱਖ ਕੇ ਫੇਰਦੇ ਰਹੇ ਹਾਂ, ਤਕਰੀਬਨ ਉਹਨੂੰ 10-10 ਮੀਲ ਤੱਕ ਫੇਰਿਆ ਸੀ। ਹਾਂਜੀ ਅੱਛਾ ਜੀ। ਫੇਰਨ ਤੋਂ ਬਾਅਦ ਉਹ ਬਹੁਤ ਸੈੱਟ ਹੋ ਗਿਆ। ਜਦੋਂ ਉਹ ਫਿੱਟ ਹੋ ਗਿਆ ਭੱਜਣ ਲੱਗ ਪਿਆ, ਉਸ ਤੋਂ ਬਾਅਦ ਤੇ ਫੇਰਨਾ ਬੰਦ ਕਰਤਾ। ਅੱਛਾ ਫਿਰ ਤੁਸੀਂ ਰੋਜ਼ ਹੀ ਦੌੜ ਹੁੰਦੀ ਸੀ ਉਹਦੀ। ਉਹ ਕਰਮਾਂ ਵਾਲਾ ਨਹੀਂ ਕਰ ਖਲੋਤਾ ਇੱਕ ਦਿਨ। ਅੱਛਾ ਉਹਦੇ ਵਿੱਚ ਹੀ ਫਰਾਈ ਉਹ ਵੀ ਫਰਾਈਆਂ ਲੋੜ ਦੌੜ ਵੀ ਹੋਈ ਸੀ ਉਹਦੀ। ਤੇ ਚਾਚੂ ਖੁਰਾਕ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਜੀ ਉਹਦੀ? ਖੁਰਾਕ ਜੀ ਜਦੋਂ ਲਿਆਂਦਾ ਉਹ ਤੇ ਭਾਈਆ ਘਿਓ ਤੋਂ ਸ਼ੁਰੂ ਕੀਤਾ ਸੀ। ਅੱਛਾ ਜੀ। ਜਦੋਂ ਫੁੱਲ ਦੌੜਨ ਲੱਗ ਪਿਆ ਫਿਰ ਤੇ ਕਿਲੋ ਘਿਓ ਵੀ ਦੇ ਛੱਡਦੇ। ਉਹ ਅੱਛਾ ਕਰਮਾਂ ਵਾਲਾ ਬਹੁਤ ਹੋ ਪੱਠੇ ਜਾਂਦਾ ਵੰਡਾ ਛੰਡਾ ਜੀ? ਬਾਹਰ ਜਾ ਕੇ ਤੋਂ ਖਾਂਦਾ ਨਹੀਂ ਸੀ। 2 ਕਿਲੋ ਆਟਾ ਡੇਲੀ, 2 ਕਿਲੋ ਗੁੜ ਨਾਲ ਦਿੰਦੇ ਰਹੇ ਆ। ਅੱਛਾ ਜੀ। ਦੇਖੋ ਇਹ ਖਰਾਬ ਤੇ ਆਟਾ ਜੋ ਪੱਠਿਆਂ ਦੇ ਉੱਤੇ ਧੂੜ ਕੇ ਜਾਂ ਆਟੇ ਦੇ ਪੇੜੇ ਬਣਾ ਕੇ? ਗੁੰਨ ਕੇ ਪੇੜੇ ਬਣਾ ਕੇ ਜੀ। ਪੇੜੇ ਬਣਾ ਕੇ। ਅੱਛਾ ਜੀ। ਕੋਈ ਕੱਲਾ ਆਟਾ ਜਾਂ ਆਟੇ ਦੇ ਵਿੱਚ ਵੀ ਕੋਈ ਚੀਜ਼ ਜੀ ਸਪੈਸ਼ਲੀ? ਆਟਾ ਹੀ ਇਕੱਲਾ ਦਿੰਦੇ ਰਹੇ ਉਹਨੂੰ ਜੀ, ਉਹਨੂੰ ਹੋਰ ਕੋਈ ਸ਼ਾਇਦ ਦਿੱਤੀ ਅਸੀਂ। ਸਹੀ ਜੀ। ਤੇ ਕਾੜਾ ਦੇਣਾ ਘਿਓ ਪਾ ਕੇ ਜੀ? ਘਿਓ ਦੁੱਧ ਤੇ ਘਿਓ ਦੇ ਦੇਣਾ ਵਾ। ਅੱਛਾ ਦੁੱਧ 'ਚ ਦਿੰਦੇ ਸੀਗੇ। ਠੀਕ ਦੁੱਧ ਜੀ। ਤੇ ਘਿਓ। ਤੇ ਉਹ ਸੇਮ ਹੀ ਤੁਹਾਡਾ ਖਾਣ ਪੀਣ ਦਾ ਤਰੀਕਾ ਹੁਣ ਤੱਕ ਉਹੀ ਆ ਜਾਂ ਕਿ ਚੇਂਜ ਆ ਹੁਣ ਜੀ? ਨਹੀਂ ਹੁਣ ਚੇਂਜ ਆ ਜੀ। ਹੁਣ ਉਹ ਬੋਲਦ ਜਿਹੜੇ ਨੇ ਉਹ ਚੁੱਕਦੇ ਹੀ ਨਹੀਂ। ਪਹਿਲੀ ਗੱਲ ਤੇ ਇਹ ਵੀ ਆ ਜਿਹੜੇ ਬੋਲਦ ਨੇ ਚੁੱਕਦੇ ਨਹੀਂ ਘਿਓ। ਅੱਛਾ ਦਾਜ ਲਈ ਆਏ ਨੇ। ਸਹੀ ਜੀ। ਅਸੀਂ ਦੇਸੀ ਘਿਓ ਦੇਣਗੇ, ਜਿਹੜੇ ਅਸੀਂ ਘਰ ਦਾ ਘਿਓ ਦਿੰਦੇ ਸੀ। ਅੱਛਾ ਜੀ। ਹੁਣ ਨਹੀਂ ਉਹ ਬੋਲਦ ਚੁੱਕਦੇ। ਅਸੀਂ ਆ ਲਿਆਂਦਾ ਬੈੜਾ ਬੰਬਾਂ 'ਚ, ਉਹਨੂੰ ਅਸੀਂ 15 ਕਿਲੋ ਘਿਓ ਦੇ ਲਿਆ, ਉਹ ਮਿੱਟੀ ਬਣ ਗਿਆ। 5 ਲੱਖ ਦਾ ਲੈ ਕੇ 2 ਦਾ ਵੇਚ ਦਿੱਤਾ। ਸਹੀ ਜੀ। ਘਰ ਦੇ ਘਿਓ ਤਾਂ ਹੁਣ ਬਹੁਤ ਚੁੱਕਦੇ ਹੀ ਨਹੀਂ। ਡਾਲਟਾ ਘਿਓ ਚੁੱਕਦੇ ਨੇ, ਉਹ ਵੀ ਥੋੜੀ ਲਿਮਿਟ 'ਚ ਰੱਖ ਕੇ। ਸਹੀ ਜੀ। ਉਹਨੂੰ ਪਾਈਆ ਦੇ ਲਓ ਬਸ, ਵੱਧ ਤੋਂ ਵੱਧ ਦੁੱਧ ਵਿੱਚ। ਸਹੀ। ਜਦੋਂ ਚਾਚੂ ਤੁਹਾਡਾ ਬੈਲ ਭਜਦਾ ਸੀਗਾ ਚੀਨਾ, ਉਦੋਂ ਉਸ ਦੌਰ ਦੇ ਵਿੱਚ ਮਿਆਰੀ ਬੈਲ ਕਿਹੜੇ ਹੁੰਦੇ ਸੀਗੇ ਜੀ ਪਹਿਲੇ ਨੰਬਰਾਂ ਦੇ? ਅਵਾਮੀ ਵਾਲੇ ਲਿਆਉਂਦੇ ਸੀ ਜੀ। ਸਹੀ ਜੀ। ਬਿਜਲੀ ਤਲਾਖਾ। ਸਹੀ ਜੀ। ਪੀਟੀ ਤਾਹਰ ਕੋ ਇੱਕ ਬੈਠਦਾ ਸੀ, ਉਹੀ ਹੀਰਾ ਬੋਲਦ। ਹਾਂਜੀ। ਪੀਟੀ ਵਾਲਾ ਵੱਜਦਾ ਸੀ ਬਹੁਤਾ। ਸਹੀ ਜੀ। ਅੜਬਾਂ ਕੋਲ ਹੁੰਦਾ ਸੀ। ਸਿੰਧੀ ਜੀ? ਨਹੀਂ ਜੀ ਸਿੰਧੀ ਨਹੀਂ ਸੀ, ਹਰਨ। ਅੱਛਾ ਹਰਨ। ਹਾਂਜੀ ਹਾਂਜੀ। ਭੋਲੇ ਕੋ ਹੁੰਦਾ ਸੀ ਜੁਗਨੂ ਬੋਲਦ। ਹਾਂਜੀ। ਸਰੋ ਕੋ ਹੁੰਦਾ ਸੀ ਸਤਰੀਆ, ਬਹੁਤ ਸਾਵਾ ਵੱਜਦਾ। ਸਹੀ ਜੀ। ਇਹ ਬੋਲਦ ਮਿਆਰੀ ਸੀ ਉਦੋਂ ਸਾਰੇ। ਇੱਕ ਨਿੱਕੇ ਮੱਛੇ ਦਾ ਹੁੰਦਾ ਸੀ ਸਲੀਮ ਕੋਲ ਬੋਲਦ। ਡੱਬਾ ਬੈਲ ਜੀ? ਡੱਬਾ ਬੋਲਦ ਹੁੰਦਾ ਸੀ 58 ਵਾਲਾ। ਸਹੀ ਜੀ। ਇਸ ਤਰ੍ਹਾਂ ਇੱਕ ਆਲੂ ਕੋਲ ਹੁੰਦਾ ਸੀ ਲਾਖਾ ਬੋਲਦ। ਇਹ ਮਿਆਰੀ ਬੋਲਦ ਸੀ ਸਾਰੀ ਜੀ ਉਦੋਂ। ਸਹੀ ਜੀ। ਜਦੋਂ ਅਸੀਂ ਭਜਾਉਣ ਲੱਗੇ ਇਹਨਾਂ ਨੇ ਮੁਕਾਬਲੇ ਹੁੰਦੇ ਰਹੇ ਰੋਜ਼। ਸਹੀ ਜੀ। ਤੇ ਉਦੋਂ ਤੋਂ ਲੈ ਕੇ ਜੀ ਹੁਣ ਤੱਕ 2000 ਤੋਂ ਲੈ ਕੇ ਹੁਣ 2024 ਤੱਕ ਜੀ ਸ਼ੌਕ ਦੇ ਵਿੱਚ ਉਤਾਰ ਚੜਾਓ, ਅਪ ਡਾਊਨ ਜੀ, ਕਿਸ ਤਰ੍ਹਾਂ ਦਾ ਸ਼ੌਕ ਹੁਣ ਵੀ ਉਸੇ ਵਰਗਾ ਮਿਆਰੀ ਹੈ ਜਾਂ ਉਦੋਂ ਮਿਆਰੀ ਸੀ ਜਾਂ ਹੁਣ ਮਿਆਰੀ ਹੈ ਜ਼ਿਆਦਾ, ਜਾਂ ਜਿਸ ਤਰ੍ਹਾਂ ਦਾ ਉਦੋਂ ਸੀ ਹੁਣ ਵੀ ਉਸੇ ਤਰ੍ਹਾਂ ਦਾ ਹੀ ਹੈ ਜੀ? ਨਹੀਂ ਜੀ ਉਦੋਂ ਸ਼ੌਕ ਬਹੁਤ ਚੰਗਾ ਸੀ, ਜ਼ਿਮੀਂਦਾਰਾ ਸ਼ੌਕ ਸੀ। ਮਿਆਰੀ ਸੀਗਾ ਜੀ ਉਦੋਂ ਮਿਆਰ ਸੀ ਸਾਡੇ ਲੋਕਾਂ ਦਾ। ਅੱਛਾ ਜੀ। ਹੁਣ ਮਿਆਰ ਕੋਈ ਨਹੀਂ। ਹੁਣ ਪੈਸੇ ਵਾਲਿਆਂ ਬੰਦਿਆਂ ਨੇ ਮਿਆਰ ਗਰਾਤਾ ਬੰਦਿਆਂ ਮਾਰ। ਕਿੱਦਾਂ ਚਾਚੂ ਜੀ ਮਿਆਰ ਕਿੱਦਾਂ ਗਿਰ ਗਿਆ ਜੀ ਹੁਣ? ਹੁਣ ਇੱਕ ਤੇ ਹਾਲੀ ਬਹੁਤ ਤਗੜੇ ਹੋ ਗਏ ਨੇ। ਅੱਛਾ ਸਵਾਰ ਜੀ? ਸਵਾਰ ਆਪਣੀ ਮਰਜ਼ੀ ਨਾਲ ਬੋਲ ਦੇਣਾ। ਜੇ ਬੰਦਾ ਕੋ ਮਾਲਕ ਬੋਲ ਦੇ ਲੇ ਤੇ ਉਹ ਸਮਝੋ ਬੋਲ ਖਤਮ ਹੋ ਗਿਆ। ਅੱਛਾ ਜੀ। ਉਦੋਂ ਬੰਦਿਆਂ ਕੋ ਬੰਦੇ ਆਉਂਦੇ ਸੀ, ਇੱਕ ਦੂਜੇ ਹੀ ਆ ਕਰਦੇ ਸੀ, ਬਹੁਤ ਬੰਦੇ ਕਰਦੇ ਸੀ, ਬਹੁਤ ਜਾਂਦੇ ਸੀ ਲੋਕ। ਹਾਂਜੀ। ਹੁਣ ਨਹੀਂ ਉਹ ਕੰਮ। ਹੁਣ ਤੇ ਸਵਾਰ ਜੋ ਕੁਛ ਕਰੇ ਉਹ ਕੁਛ ਹੀ ਹੈ। ਅੱਛਾ ਜੀ। ਮਾਲਕ ਨੇ ਪੱਠੇ ਪਾਉਣੇ ਨੇ ਤੇ ਬਲਦ ਪਿਛਾਂ ਬੰਨ੍ਹਣਾ ਤੇ ਕਿਰਾਇਆ ਖਰਚ ਲੈਣਾ ਬਸ। ਅੱਛਾ ਜੀ। ਇਹ ਗੱਲ ਹੈ। ਤੇ ਇਹ ਸ਼ੌਕ ਵਧੀਆ ਕਿਸ ਤਰ੍ਹਾਂ ਹੋ ਸਕਦਾ ਜੀ ਜਿਹੜੀਆਂ ਇਹਦੇ ਵਿੱਚ ਕਮੀਆਂ ਕਤਾਈਆਂ ਜੀ? ਕਮੀਆਂ ਕਤਾਈਆਂ ਤੇ ਹੁਣ ਨਹੀਂ ਵਧੀਆ ਹੋ ਸਕਦੀਆਂ। ਇਹ ਅੱਛਾ ਇਦਾਂ ਹੀ ਚੱਲਣਾ ਜੀ ਹੁਣ? ਇਹ ਇਦਾਂ ਹੀ ਚੱਲਣਾ। ਜੇ ਹੁਣ ਤੁਸੀਂ ਵੀ ਕਰਨਾ ਤੇ ਇਹਦੇ ਮੁਤਾਬਕ ਹੀ ਚੱਲਣਾ? ਇਹਦੇ ਮੁਤਾਬਕ ਹੀ ਚੱਲਣਾ ਜੀ, ਬਿਲਕੁਲ ਇਹਦੇ ਚੱਲ ਰਹੇ ਆ ਜੀ? ਬਲਕਿ ਚੱਲ ਰਹੇ ਆ ਜੀ। ਸਹੀ ਜੀ। ਹੁਣ ਇਹ ਆ ਕਿ ਅੱਗੇ ਬੋਲ ਹੁੰਦਾ ਸੀ ਇੱਕ ਬੰਦੇ ਦਾ। ਹਾਂਜੀ। ਹੁਣ ਇੱਕ ਬਾਲ ਦੇ ਵਿੱਚ 10 ਬੰਦੇ ਹੋ ਗਏ। ਚਾਚੂ ਮਹਿੰਗਾ ਇੰਨਾ ਹੋ ਗਿਆ। ਹਾਂਜੀ, ਹੁਣ ਇਹ ਕੰਮ ਹੋਣ ਲੱਗ ਪਿਆ ਦਾ। ਹਾਂਜੀ, ਉਹ 10 ਬੰਦੇ ਕਵਰ ਕਰ ਲੈਂਦੇ ਨੇ। ਸਹੀ ਜੀ, ਇਹ ਗੱਲ ਹੈ।
ਉਦੋਂ ਇੱਕ ਬੰਦੇ ਸਲਾਹ ਹੁੰਦੀ ਸੀ ਕਿਸੇ ਨੂੰ ਦੇ ਉਹ ਦੇਵੇ। ਇੱਕ ਬੰਦੇ ਨੂੰ ਲੈਣਾ ਹੁੰਦਾ ਸੀ ਬਲਦ, ਮਾਲਕ ਨੇ ਜੇ ਕਿਸੇ ਨੇ ਮੰਗਣਾ ਉਹਨੂੰ ਵੀ ਮਾਲਕ ਨੇ ਹੀ ਆਉਣਾ ਤੋੜ ਮੰਗਣ। ਹਾਂਜੀ ਸਾਡਾ ਅੱਲਾ ਬਖਸ਼ੇ ਬਰਕਤੁੱਲਾ ਹੁੰਦਾ ਸੀ, ਇੱਕ ਦੋ ਵਾਰੀ ਉਹ ਆਇਆ ਉੱਥੋਂ ਬੰਦੇ ਲੈ ਕੇ ਨਾਲ ਸਾਨੂੰ ਬਲਦ ਮੰਗਣ ਸਾਕੋ ਵਾਸਤੇ, ਹਾਂਜੀ ਤੇ ਸਿੱਧੇ ਸਾਹਮਣੇ ਮਾਲਕ ਆਉਂਦੇ ਹੁੰਦੇ ਸੀ। ਹੁਣ ਤੇ ਟੈਲੀਫੋਨ ਸਵਾਰ ਨੂੰ ਸਭ ਬੰਦੇ ਕਰ ਲੈਂਦੇ ਨੇ, ਉਹ ਬਲਦ ਫਲਾਉਣਾ ਚਾਹੀਦਾ ਜੀ, ਬਸ ਪੈ ਗਿਆ ਤੇ ਠੀਕ ਹੈ, ਨਹੀਂ ਪਿਆ ਤੇ ਜਵਾਬ ਹੋ ਗਿਆ ਉੱਥੇ। ਸਹੀ ਜੀ। ਭਾਵੇਂ ਕਾਰਾਂ ਭਜਾਈ ਜਾਓ ਰੋਜ਼ ਹੀ ਉਹ ਜਵਾਬ ਹੀ ਆ ਫਿਰ। ਅੱਛਾ ਜੀ। ਇਹ ਗੱਲ ਸੀ ਸਹੀ ਉਦੋਂ। ਜੀ। ਉਦੋਂ ਕੰਮ ਠੀਕ ਸੀ, ਪੱਕੀ ਬਿੱਡੀ ਗੱਲ ਹੁੰਦੀ ਸੀ ਉਦੋਂ। ਤੁਸੀਂ ਕਿਹਾ ਕਿ ਜਿਹੜਾ ਉਹ ਟਾਈਮ ਸੀਗਾ ਉਹ ਸ਼ੌਕ ਸੀ ਮਿਆਰੀ ਸੀ ਉਦੋਂ ਦਾ। ਹੁਣ ਆਉਣ ਵਾਲੇ ਦਿਨ 'ਚ ਮਿਆਰ ਡਾਊਨ ਹੁੰਦਾ ਜਾ ਰਿਹਾ, ਤੇ ਉਦੋਂ ਬੈਲ ਕਿੰਨਾ ਚਿਰ ਦੌੜਦੇ ਰਹਿੰਦੇ ਸੀ ਜੀ? ਯਾਨੀ ਬੈਲ ਦੀ ਦੌੜ ਦੀ ਉਮਰ ਕਿੰਨੀ ਹੁੰਦੀ ਸੀ ਜੀ? ਉਦੋਂ ਵੇਖੋ ਜੀ, ਜਿਹੜਾ ਮਾਲਾਂ ਵਾਲਾ ਭੋਡਾ ਬੋਲ ਸੀ ਨਾ, ਹਾਂਜੀ ਉਹ 9 ਸਾਲ ਭੱਜਿਆ, 9 ਸਾਲ ਹੀ ਜਿੱਤਦਾ ਰਿਹਾ ਪੱਧਰੇ, ਬਰਾਬਰ ਹੀ ਭੱਜਿਆ ਜੀ, ਬਰਾਬਰ ਹੀ ਪੱਧਰਾ। ਭੱਜਿਆ 9 ਸਾਲ, ਉਹਨੇ ਕਮੀ ਨਹੀਂ ਵਿਖਾਈ ਆਪਣੇ ਜਿਸਮ ਵਿੱਚ। ਅੱਛਾ ਜੀ। ਸਰੋਂ ਵਾਲਾ ਬੋਲ ਸੀ ਸਾਵਾ, ਇਹ ਵੀ 7-8 ਸਾਲ ਭੱਜ ਗਿਆ, ਚੰਗਾ ਭੱਜ ਗਿਆ। ਸਹੀ ਜੀ। ਚੀਨਾ ਬੋਲ ਸਾਡਾ ਵੀ 6 ਸਾਲ ਚੰਗਾ ਭੱਜ ਗਿਆ, ਅੱਛਾ ਧਨੀ ਜੀ। ਦਾ ਹੋ ਕੇ 6 ਸਾਲ ਬੋਲ ਨੇ ਜਿੱਤ ਹਾਰ ਬੋਲਾਂ ਨਾਲ ਕੀਤੀ ਹੈ। ਹੁਣ ਦੇ ਬੋਲ ਦੇ ਇੱਕੋ ਸੀਜ਼ਨ ਲਾਉਂਦੇ ਨੇ, ਦੂਜੇ ਸੀਜ਼ਨ ਡਾਊਨ ਹੋ ਜਾਣੀ ਚਾਚੂ ਉਹ 9 ਸਾਲ ਤੇ ਉਹ ਭੱਜਿਆ ਨਾ, ਬਾਕੀ ਓਵਰਆਲ ਦੇਖਿਆ ਜਾਵੇ 6 ਸਾਲ ਐਵਰੇਜ ਭੱਜਦੇ ਸੀ ਉਦੋਂ ਜੀ। ਆ 5-6 ਸਾਲ ਬੋਲ ਭੱਜ ਜਾਂਦੇ ਸੀ ਜੀ। ਅੱਛਾ ਜੀ। ਹਾਂਜੀ। ਤੇ ਹੁਣ ਹੁਣ ਭੋਲੇ ਕੋਲੋਂ ਬੋਲ ਖਤਮ ਹੋਇਆ ਤਾਂ ਕਸਾਈਆਂ ਨੇ ਲੈ ਲਿਆ। ਹਾਂ ਜੁਗਨੂ ਜੀ। 3 ਸਾਲ ਜੁਗ ਨੂੰ ਉਹਨਾਂ ਵੀ ਉਹਨਾਂ ਵੀ ਭਜਾ ਭਜਾ ਲਿਆ, ਲਿਆ ਜੀ। ਖਤਮ ਹੋਇਆ ਤਾਂ ਰੂਈ ਭੋਲੇ ਨੂੰ ਕੁੱਟ ਕੇ ਦਿੱਤਾ ਸੀ। ਹਾਂਜੀ 3 ਸਾਲ ਮਗਰੋਂ ਉਹਨਾਂ ਨੇ ਭਜਾ ਲਿਆ। ਉਹਨਾਂ ਨੇ ਵਿਚਾਰੇ ਭੱਜ ਤੇਜੀ ਨੇ ਗਏ। ਬੋਲ ਤੇ ਵੇਚ ਦਿੱਤਾ, ਉਹ ਫਿਜ਼ਾਦਾ ਹਾਂਜੀ ਖਤਮ ਹੋਇਆ ਦਾ, ਜਾ ਕੇ ਕਸਾਈਆਂ ਨੇ ਉਹ ਵੀ ਭਜਾ ਲਿਆ ਬਹੁਤ ਸਹੀ ਜੀ। ਸੇਵਾ ਕਰਕੇ 3 ਸਾਲ ਉਹ ਵੀ ਭਜਾ ਲਿਆ। ਹੁਣ ਤੇ 3 ਸਾਲ ਘਰ ਪਾਲ ਕੇ ਉਹ ਵੀ ਨਹੀਂ ਉਹਦਾ ਭਜਦੇ। ਸ਼ੌਕ ਦੇ ਵਿੱਚ ਕੀ ਰੋਲ ਸੀ ਜੀ? ਇਕਬਾਲ ਸਾਹਿਬ ਦਾ ਫੌਤ ਹੋ ਗਿਆ ਜੀ, ਹੁਣ ਅੱਲਾ ਨੂੰ ਜਨਤਾ ਹਾਜੀ ਦੇ ਸਾਹਿਬ ਤਗੜੇ ਬੰਦੇ ਸੀ ਜੀ, ਉਹ ਸੇਵਾ ਚੰਗੀ ਕਰਦੇ ਸੀ, ਮਿਹਨਤ ਕਰਦੇ ਸੀ, ਬੰਦੇ ਉਹਨਾਂ ਦੇ ਕੋਲ ਚੰਗੇ ਹੁੰਦੇ ਸੀ, ਆਪ ਖਰਚਾ ਕਰਦੇ ਸੀ ਬੋਲਦਾਂ ਤੇ, ਰੋਲੇ ਦੇ ਬੋਲ ਲੈ ਲੈਂਦੇ ਸੀ, ਬਹਾਲ ਕਰਕੇ ਬੋਲ ਭਜਾਉਂਦੇ ਸੀ। ਅੱਛਾ ਜੀ। ਅਵਾਮੀ ਵਾਲਿਆਂ ਦਾ ਲੱਖਾ ਬੋਲ ਦੇ ਬਿਨਾਂ ਰੋਲਿਆ ਦਾ ਲੈ ਲਿਆ, ਖਤਮ ਹੋਇਆ ਦਾ ਲੈ ਲਿਆ, ਉਹਨੇ ਭਜਾ ਕੇ ਲੋਕਾਂ ਨੂੰ ਦੱਸਤਾ ਕਿ ਬੋਲ ਭਜਦਾ ਵੈਸੇ। ਸਹੀ ਸਹੀ ਹੁਣ ਕੋਈ ਵੀ ਰੋਲਿਆ ਦਾ ਬੋਲ ਲੈ ਲਓ, ਭਜਦਾ ਹੀ ਨਹੀਂ। ਸਹੀ ਜੀ। ਹਾਜੀ ਸਾਹਿਬ ਦਾ ਇੱਕ ਭਾਈ ਸੀ, ਬਾਹਰ ਹੁੰਦਾ ਸੀ, ਬੜਾ ਸ਼ੌਕ ਸੀ ਉਹਨਾਂ ਦਾ, ਫੌਤ ਹੋ ਗਏ ਸੀ। ਹਾਂਜੀ ਉਸ ਤੋਂ ਬਾਅਦ ਉਹ ਛੱਡ ਗਏ ਫਿਰ ਸ਼ੌਕ, ਹਾਜੀ ਫੌਤ ਹੋ ਗਿਆ। ਹਾਂਜੀ। ਤੇ ਹੁਣ ਚਾਚੂ ਜੀ ਬੜੇ ਪੁਰਾਣੇ ਬੇਲੀ ਸੀ ਹੁਣ ਆਪਣੇ ਇਸ ਉਹ। ਟਾਈਮ ਜੀ ਬੈਲ ਦੀ ਕਿੰਨੀ ਉਮਰ ਹੈ ਜੀ ਦੌੜ ਦੀ ਤਕਰੀਬਨ ਜੀ? ਹੁਣ ਆਹ 2-2.5 ਸਾਲ ਜਾਂ 3 ਸਾਲ ਕੋਲ ਆ ਜਾਏਗਾ, ਬੜਾ ਚੰਗਾ ਨਸ਼ੇ ਕਰ। ਸਹੀ ਜੀ। ਇਹ ਚਾਚੂ ਵੱਧ ਸਕਦੀ ਹੈ ਕਿ ਨਹੀਂ ਜੀ ਹੁਣ? ਨਹੀਂ ਜੀ ਨਹੀਂ, ਇਹ ਨਹੀਂ ਵੱਧ ਸਕਦੀ। ਅੱਛਾ ਜੀ। ਉਹ ਚੰਗਾ ਨਸਲੀ ਬੋਲ ਤਾਂ ਨਹੀਂ ਦਾ ਅਜੇ, ਤੇ ਪਤਾ ਨਹੀਂ 3 ਸਾਲ 4 ਸਾਲ ਵੀ ਦੌੜ ਜੇ। ਨਹੀਂ ਤੇ ਆ ਜਿਹੜੇ ਦਾਜਲੀ ਬੋਲ ਦਾ ਇਹਦੇ 2 ਸਾਲ ਲਾਉਂਦੇ ਪਏ ਨੇ। ਸਹੀ ਜੀ। ਸਾਡੇ ਅਰਬੀ ਬੋਲ ਬਹੁਤ ਚੰਗਾ ਸੀ, ਮਾਸ਼ਾਅੱਲਾ, ਅੱਲਾ ਨੂੰ ਚੰਗਾ ਟਾਈਮ ਅੱਗੇ ਲਿਆਏ, ਬੜਾ ਚੰਗਾ ਦੌੜ ਗਿਆ। ਹਾਂਜੀ ਉਹ ਸਾਲ ਵੀ ਨਹੀਂ ਦੌੜਿਆ ਜਾਂਦਾ ਰਿਹਾ ਵਿਚਾਰਾ। ਇਸ ਤਰ੍ਹਾਂ ਹੀ ਹੈ ਜੀ। ਤੇ ਚਾਚੂ ਸ਼ੌਕ ਦੇ ਜਿਹੜੇ ਸਾਡੇ ਸ਼ੌਕੀਨ ਭਰਾ ਕੋਈ, ਉਹਨਾਂ ਨੂੰ ਤੁਹਾਡਾ ਜੀ ਪੈਗਾਮ ਜੀ ਮੁਹੱਬਤ ਭਰਿਆ, ਜਿਹਦੇ ਨਾਲ ਸਾਡਾ ਸ਼ੌਕ ਵਧੀਆ ਹੋਵੇ, ਸਾਡੀਆਂ ਮੁਹੱਬਤਾਂ ਦੇ ਵਿੱਚ ਵਾਧਾ ਹੋਵੇ, ਸਾਡੀਆਂ ਤਲਖੀਆਂ ਘਟਣ ਜੀ, ਨਾਲ ਤੁਸੀਂ ਨਿਸ਼ਾਨਦੇਹੀ ਕਰੋ ਵੀ ਇਹ ਤਲਖੀਆਂ, ਉਹਨਾਂ ਦੀ ਨਿਸ਼ਾਨਦੇਹੀ ਕਰੋ ਵੀ ਇਹਨਾਂ ਨੂੰ ਆਪਾਂ ਘੱਟ ਕਰੀਏ ਜੀ। ਘੱਟ ਜੀ ਹੁਣ ਕੋਈ ਵੀ ਨਹੀਂ ਹੁੰਦੀ, ਤੁਹਾਨੂੰ ਦੱਸਿਆ ਵੀ ਹੁਣ ਮਹਿੰਗਾ ਹੋ ਗਿਆ ਦਾ ਸ਼ੌਕ ਇਹ। ਅੱਛਾ ਜੀ। ਇਹ ਸ਼ੌਕ ਬਹੁਤ ਮਹਿੰਗਾ ਹੋ ਗਿਆ ਦਾ ਜੀ, ਹੁਣ ਨਹੀਂ ਇਹ ਘੱਟ ਹੋ ਸਕਦਾ। ਸਹੀ ਜੀ। ਹੁਣ ਇਹ ਵਧਣਾ ਹੀ ਹੈ, ਪੈਰੋਂ ਪੈਰ ਵਧਣਾ। ਸਾਡੇ ਸ਼ੌਕੀਨ ਭਰਾਵਾਂ ਨੂੰ ਤੁਹਾਡਾ ਪੈਗਾਮ ਜੀ ਕੋਈ? ਸ਼ੌਕੀਨ ਭਰਾ ਸਾਰੇ ਜੀ ਮਿਲਦੇ ਨੇ ਰੋਜ਼, ਸਾਰਿਆਂ ਨੂੰ ਪੈਗਾਮ ਹੀ ਹੈ, ਪਿਆਰ ਮੁਹੱਬਤ ਆ ਸਾਰਿਆਂ ਨਾਲ। ਕਿਸੇ ਨੇ ਅੱਜ ਤੱਕ ਦੌੜ ਜੇ ਤਲਖੀ ਨਹੀਂ ਕੀਤੀ, ਕਿਸੇ ਨੇ ਲੜਾਈ ਨਹੀਂ ਕੀਤੀ। ਹਰ ਬੰਦੇ ਕੋ ਬੇਸ਼ੱਕ ਅਸੀਂ ਖਿਲਾਫ ਬੋਲਦੇ ਇੱਕ ਦੂਜੇ ਦੇ ਭਜਾਏ ਨੇ, ਜਦੋਂ ਵੀ ਉਹ ਬੋਲਦੇ ਮੰਗਣ ਆ ਗਏ ਨੇ ਮੈਂ ਦੇ ਦਿੱਤਾ, ਜੇ ਮੈਂ ਚੱਲ ਗਿਆ ਉਹਨਾਂ ਨੂੰ ਦੇ ਦਿੱਤਾ। ਸਹੀ ਜੀ। ਬੋਲ ਖਿਲਾਫ ਭਜਾ ਕੇ ਇੱਕ ਦੂਜੇ ਕੋ ਬੋਲਦੇ ਮੰਗ ਲਏ ਜੋ ਲੈ, ਹੁਣ ਤੇ ਲਾਗੇ ਨਹੀਂ ਬਹਿ ਕੇ ਰਾਜੀ ਬੰਦੇ ਤੇ ਚਾਚੂ ਤੁਸੀਂ ਬੈਲ ਭਜਾਏ ਆ, ਚੰਗਾ ਸ਼ੌਕ ਕੀਤਾ, ਕਰਦੇ ਆ ਰਹੇ ਆ, ਤੇ ਬੈਲ ਦੀ ਦੇਖ ਕੇ ਤੁਸੀਂ ਦੱਸ ਦਿੰਦੇ ਆ ਆਪਣਾ ਟੋਰ ਤੋਂ ਵੀ ਇਹ ਬੈਲ ਕਿੰਨੇ ਜੋਗਾ ਤੇ ਕੀ ਕਰਦਾ। ਇਸ ਟਾਈਮ ਕਿਹੜਾ ਬੈਲ ਆ ਜੀ, ਜਿਹੜੇ ਚੰਗੇ ਬੈਲ ਆ ਜੀ, ਜਿਹਨਾਂ ਨੂੰ ਤੁਸੀਂ ਕਹਿੰਦੇ ਆ ਕਿ ਇਹਨਾਂ ਦੇ ਲੱਗ ਫਸਦੇ ਵੀ ਚੰਗੇ ਆ, ਤੋੜਾ ਚੰਗਾ, ਇਹਨਾਂ ਦਾ ਜੁੱਸਾ ਚੰਗਾ ਜੀ? ਇਸ ਵੇਲੇ 4-5 ਬੈਲ ਚੰਗੇ ਭੱਜਦੇ ਪਏ ਆ ਜੀ। ਸੁੰਦਰ ਬਹੁਤ ਚੰਗਾ ਭੱਜਦਾ, 57 ਵਾਲਾ ਸਾਰਿਆਂ ਨੂੰ ਤਗੜਾ ਭੱਜਣ ਡਿਆ ਦਾ, ਉਹ ਜੇ ਭੱਜੇ ਤੇ ਗਲਤੀਆਂ ਕਰਦਾ ਵਿੱਚੋਂ ਉਹ। ਸਹੀ ਜੀ। ਜਦੋਂ ਉਹ ਭੱਜੇ ਚੰਗਾ ਭੱਜਦਾ ਸਾਰਿਆਂ ਬੋਲਦਾਂ ਨੂੰ। ਅੱਛਾ ਜੀ। ਛਾਨੀ ਵਾਲਾ ਬਹੁਤ ਚੰਗਾ ਭੱਜਦਾ ਪਿਆ। ਅੱਛਾ ਜੀ। ਇਹ ਫੈਸਲਾਬਾਦ ਦਾ ਕਵੈੜ ਕਾ ਉਹ ਚੰਗਾ ਭੱਜਦਾ, ਕੋਨੇ ਵਾਲਿਆਂ ਦਾ, ਸ਼ਾਹਦ ਉਹਨਾਂ ਦਾ। ਸਹੀ ਜੀ। ਇਸ ਤਰ੍ਹਾਂ 5-7 ਬੋਲ ਨੇ ਚੰਗੇ ਭੱਜਦੇ ਪਏ ਨੇ। ਹੈਂ ਸ਼ਹਿਜ਼ਾਦਾ ਬੋਲ ਸਾਰਿਆਂ ਨੂੰ ਚੰਗਾ ਭੱਜਦਾ, ਤਗੜਾ ਭੱਜਦਾ। ਸਹੀ ਜੀ। ਉਹਨੂੰ ਕੋਈ ਬੋਲ ਭਜਾਏ ਸਾਰਿਆਂ ਸਰਦਾਰ ਬੋਲਦਾ ਉਹ। ਸਹੀ ਜੀ। ਬਾਕੀ ਹਾਰ ਜਿੱਤ ਨਸੀਬਾਂ ਦਾ ਗਰਾਊਂਡ ਦਾ ਹਿੱਸਾ ਹੁੰਦਾ। ਸਹੀ ਜੀ। ਅੱਲਾ ਪਾਕ ਕਿਸੇ ਨੂੰ ਨਹੀਂ ਦੇ ਸਕਦਾ। ਤੇ ਚਾਚਾ ਜੀ ਬਹੁਤ ਜ਼ਿਆਦਾ ਸ਼ੁਕਰ ਹੈ ਜੀ, ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ ਜੀ। ਦੋਸਤੋ ਇਹ ਜੀ ਚਾਚਾ ਅਬਦੁਲ ਰਜ਼ਾਕ ਸਾਹਿਬ ਜੀ 167 ਗਾਬੇ ਕਟਾਰੀਆਂ ਜ਼ੈਲ ਗੁਜਰਾਂ ਵਾਲੇ, ਜਿਨ੍ਹਾਂ ਨੇ ਤੁਹਾਡੇ ਰੂਬਰੂ ਜੀ ਆਪਣੇ ਸ਼ੌਕ ਦੇ ਮੁਤਲਕ ਆਪਣੇ ਵਿਚਾਰ ਸਾਂਝੇ ਕੀਤੇ। ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਸਾਨੂੰ ਇਜਾਜ਼ਤ ਦਿਓ ਜੀ, ਆਪਣਾ ਢੇਰ ਸਾਰਾ ਖਿਆਲ ਰੱਖੋ। ਅੱਲਾ ਹਾਫਿਜ਼।